ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਸੰਦੀਪ ਸੰਧੂ ਤੋਂ 2 ਘੰਟੇ ਪੁੱਛਗਿੱਛ ਹੋਈ ਹੈ ਜੀ। ਉਹ ਲਾਈਟਾਂ ਵਾਲਾ ਮਾਮਲਾ ਹੀ ਹੈ ਸ਼ਾਇਦ ਜਾਂ ਹੋਰ? ਹਾਂਜੀ, ਦੇਖੋ ਨਾ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ ਤੇ ਨਾ ਇਹ ਓਐਸਡੀ ਆ, ਜੀ ਕਿਉਂਕਿ ਸੰਦੀਪ ਸੰਧੂ ਕਾਂਗਰਸ 'ਚ ਰਹਿ ਗਿਆ ਸੀਗਾ ਤੇ ਉਹ ਤੇ ਚਲੇ ਗਿਆ ਭਾਜਪਾ ਦੇ ਵਿੱਚ। ਤੇ ਇਸ ਕਰਕੇ ਸਾਬਕਾ ਓਐਸਡੀ ਸੰਦੀਪ ਸੰਧੂ ਹੈ ਜਿਹੜਾ, ਉਹ ਇੱਕ ਮੁਆਵਲੇ ਦੇ ਵਿੱਚ ਪਹਿਲਾਂ ਹੀ ਨਾਮਜ਼ਦ ਸੀਗਾ। ਫਿਰ ਹੋਇਆ ਕਿ ਉਹਨੂੰ ਇਹ ਲੱਭਦੇ ਲਵਾਉਂਦੇ ਰਹੇ, ਕੁਝ ਦਿਨ ਪਾਸੇ ਆਸੇ ਰਿਹਾ। ਉਸ ਤੋਂ ਬਾਅਦ ਉਹਨੂੰ ਹਾਈ ਕੋਰਟ ਚੋਂ ਰਿਲੀਫ ਮਿਲ ਗਈ। ਤੇ ਹੁਣ ਦੇਖੋ, ਜਦੋਂ ਰਾਹਤ ਮਿਲਦੀ ਹੈ ਨਾ ਤਾਂ ਫਿਰ ਕੋਰਟ ਇੱਕ ਸ਼ਰਤ ਰੱਖਦਾ ਹੈ ਕਿ ਜਦੋਂ ਵੀ ਕੋਈ ਜਾਂਚ ਪੜਤਾਲ 'ਚ ਤੁਹਾਨੂੰ ਸੱਦੇਗਾ ਤੇ ਤੁਹਾਨੂੰ ਜਾਣਾ ਪੈਣਾ ਆ। ਤਾਂ ਫਿਰ ਇਹ ਗਏ ਨੇ, ਇਹਨਾਂ ਨੇ ਜਾਂਚ ਪੜਤਾਲ ਦੇ ਵਿੱਚ ਹਿੱਸਾ ਲਿਆ। ਉਸ ਤੋਂ ਬਾਅਦ ਬਾਹਰ ਆ ਕੇ ਕਿਹਾ ਕਿ ਦੇਖੋ, ਜੋ ਮਾਨਯੋਗ ਕੋਰਟ ਦਾ ਹੁਕਮ ਆ, ਉਸ ਹੁਕਮ ਤੇ ਬਾਈ ਫੁੱਲ ਚਾੜਨੇ ਨੇ ਤੇ ਮੈਂ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਇਆ ਵਾਂ। ਬਿਲਕੁਲ ਰੌਲਾ ਉਹ ਲਾਈਟਾਂ ਦਾ ਹੈ। ਇੱਕ ਲਾਈਟਾਂ ਵਾਲਾ ਬਾਬਾ ਵੀ ਬੜਾ ਮਸ਼ਹੂਰ ਸੀ, ਇੱਧਰ ਲਾਈਟਾਂ ਵਾਲਾ ਲੀਡਰ ਕਹਿ ਸਕਦੇ ਹੋ ਤੁਸੀਂ। ਤਾਂ ਇਹ ਜਿਹੜਾ ਲਾਈਟਾਂ ਦਾ ਰੌਲਾ 64-65 ਕਰੋੜ ਦਾ ਇਹ ਸਾਰਾ ਮਾਮਲਾ ਸੀਗਾ, ਜਿਹਦੇ ਚੋਂ ਦੱਸਦੇ ਆ ਕਿ ਅੱਧ ਤਕਰੀਬਨ ਲਾ ਲਓ ਕਿ 30-32 ਲੱਖ ਦਾ ਇਹ ਗਬਨ ਹੋ ਗਿਆ। ਕਿਸੇ ਫਰਮ ਵਿਸ਼ੇਸ਼ ਦਾ ਜ਼ਿਕਰ ਆਉਂਦਾ ਕਿ ਉਹਦੇ ਤੋਂ ਇਹ ਲਾਈਟਾਂ ਖਰੀਦੀਆਂ ਗਈਆਂ ਵਗੈਰਾ ਵਗੈਰਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਪਬਲਿਕ ਡੋਮੇਨ 'ਚ ਵੀ ਹੈਗੀਆਂ, ਔਨ ਰਿਕਾਰਡ ਆ। ਪਰ ਮਸਲਾ ਤੇ ਇਹ ਹੈ ਨਾ ਕਿ ਸੰਦੀਪ ਸੰਧੂ ਤੇ ਇਹ ਤੁਸੀਂ ਕੇਸ ਦਰਜ ਕਰਕੇ ਬੜੀਆਂ ਉਦੋਂ ਖਬਰਾਂ ਲਵਾ ਲਈਆਂ, ਬਹੁਤ ਕੁਝ ਹੋਇਆ। ਤਾਂ ਉਹ ਤਾਂ ਰਿਲੀਫ ਲੈ ਆਇਆ, ਰਾਹਤ ਲੈ ਆਇਆ, ਜਾਂਚ ਪੜਤਾਲ 'ਚ ਸ਼ਾਮਲ ਹੋ ਗਿਆ। ਇਹਦਾ ਮਤਲਬ ਹੈ ਕਿ ਸੰਗਤ ਸਿੰਘ ਗਿਲਜੀਆਂ ਵਾਂਗੂ ਉਹ ਵੀ ਹੁਣ ਬਾਹਰ ਦੀ ਬਾਹਰ ਹੀ ਰਹਿ ਜਾਏਗਾ। ਪਰ ਗੱਲ ਵੱਡੀ ਇਹ ਆ ਕਿ ਸੰਦੀਪ ਸੰਧੂ ਤੋਂ ਇਲਾਵਾ ਇੱਕ ਓਐਸਡੀ ਉਸ ਵੇਲੇ ਦਾ ਹੋਰ ਜਿਹੜਾ ਬੜਾ ਬਦਨਾਮ ਹੋਇਆ, ਗੁਰਦੀਪ ਰਾਣੋ ਵਾਲੇ ਕੇਸ ਦੇ ਵਿੱਚੋਂ ਬੰਸਲ। ਇਹ ਜਿਹੜੇ ਸੰਦੀਪ ਸੰਧੂ ਸੀਗੇ ਕਿਸੇ ਟਾਈਮ ਪਹਿਲਾਂ, ਜਿਹੜੇ ਕਿ ਬੇਸਿਕਲੀ ਆਪਾਂ ਦੇਖਿਆ ਕਿ ਪਟਿਆਲੇ ਤੋਂ ਹੀ ਨੇ ਸ਼ਾਇਦ, ਤੇ ਉੱਥੇ ਜ਼ਿਆਦਾਤਰ ਸੀਐਮ ਹਾਊਸ ਦੇ ਵਿੱਚ ਮਿਲਦੇ ਹੁੰਦੇ ਸਨ। ਪਰ ਬਾਅਦ ਦੇ ਵਿੱਚ ਇਹ ਆ ਗਏ ਸਨ ਇੱਧਰ ਮੁੱਲਾਪੁਰ ਵਾਲੀ ਸਾਈਡ, ਇਲੈਕਸ਼ਨ ਲੜਿਆ ਇਹਨਾਂ ਨੇ, ਸਭ ਨੂੰ ਪਤਾ ਹੀ ਆ। ਤਾਂ ਗੱਲ ਇਹ ਹੈ ਕਿ ਉੱਥੇ ਤਾਂ ਬਥੇਰਾ ਕੁਝ ਹੋਰ ਹੋਇਆ ਜੀ। ਤੁਹਾਨੂੰ ਉਧਰ ਵੀ ਵਧਣਾ ਚਾਹੀਦਾ, ਠੀਕ ਆ। ਇੱਧਰ ਵੀ ਜਾਂਚ ਪੜਤਾਲ ਕਰੋ, ਚੋਰੀ ਕੱਖ ਦੀ ਵੀ ਲੱਖ ਦੀ ਵੀ ਆ। ਉੱਥੇ ਤਾਂ ਬਥੇਰਾ ਕੁਝ ਹੋਇਆ ਉਸ ਏਰੀਏ 'ਚ। ਉਹ ਕੌਣ ਲੋਕ ਕਰਵਾ ਰਹੇ ਸਨ? ਗੁਰਦੀਪ ਰਾਣੋ ਵਾਲਾ ਡਰੱਗ ਰੈਕਟ, ਰਾਣੋ ਦੀ ਸਟੇਟਮੈਂਟ ਕਿ ਬਈ ਮੈਂ ਫਲਾਣੇ ਪੁਲਿਸ ਅਫਸਰ ਨੂੰ ਜਨਾਨੀਆਂ ਸਪਲਾਈ ਕਰਦਾ ਰਿਹਾ, ਫਲਾਣੇ ਪੁਲਿਸ ਅਫਸਰਾਂ ਦੇ ਭਾਈ ਜਿਹੜੀਆਂ ਠੇਕੇ 'ਚ ਹਿੱਸੇਦਾਰੀਆਂ ਨੇ ਸ਼ਰਾਬ ਦੇ ਠੇਕਿਆਂ 'ਚ। ਉਹ ਕੌਣ ਲੋਕ ਨੇ? ਉਹ ਵੀ ਖੋਲ ਲੋ। ਹੋ ਸਕਦਾ ਹੈ ਕਿ ਉਹਦੇ 'ਚ ਵੀ ਵੱਡੇ ਮਗਰਮੱਛ ਹੱਥ ਲੱਗ ਜਾਣ। ਤਾਂ ਗੱਲ ਇਹ ਆ ਕਿ ਇਹ ਜੋ ਆਮ ਆਦਮੀ ਪਾਰਟੀ ਵਾਲੇ ਕਦੇ ਉਹਦੇ ਮਗਰ ਲੱਗ ਜਾਂਦੇ ਆ, ਜਿਵੇਂ ਆਪਾਂ ਦੇਖਦੇ ਹਾਂ ਨਾ ਉਹ ਖੋ ਦੇ ਵਿੱਚ। ਤਾਂ ਗੱਲ ਇਹ ਆ ਕਿ ਬਸ ਉਹ ਖੋ ਵਾਲਾ ਹਿਸਾਬ ਆ। ਤੇ ਕਦੇ ਕਿਸੇ ਨੂੰ ਹੱਥ ਲੱਗ ਕੇ ਕਹਿੰਦੇ ਤੂੰ ਲੱਗ ਜਾ ਮਗਰ, ਕਦੇ ਕਿਸੇ ਨੂੰ ਹੱਥ ਲੱਗ ਕੇ ਕਹਿੰਦੇ ਤੂੰ ਲੱਗ ਜਾ ਮਗਰ। ਪਰ ਇਹਨਾਂ ਤੋਂ ਬੰਦਾ ਕੋਈ ਵੀ ਨਹੀਂ ਫੜਿਆ ਜਾਂਦਾ ਛੇਤੀ ਕਿਤੇ। ਇਹਨਾਂ ਤੋਂ ਤਾਂ ਅੱਜ ਆਪਦਾ ਐਮਐਲਏ ਵੀ ਨਹੀਂ ਫੜਿਆ ਗਿਆ, ਵੇਖ ਲਓ। ਉਹ ਵੀ ਨਿਕਲ ਗਿਆ ਬਹਿ ਕੇ। ਤਾਂ ਖੈਰ ਬੰਦੇ ਬਹੁਤ ਘੱਟ ਫੜਦੇ, ਪਰ ਰੌਲਾ ਬਹੁਤ ਪਾਉਂਦੇ, ਖਲਾਰਾ ਬਹੁਤ ਪਾਉਂਦੇ ਆ। ਕਿੰਨੇ ਬੰਦੇ ਆ ਜਿਹੜੇ ਰਾਹਤ ਲੈ ਆਏ? ਉਹ ਲੁਧਿਆਣਾ ਇੰਪਰੂਵਮੈਂਟ ਟਰਸਟ ਵਾਲਾ, ਉਹਦਾ ਕਿੰਨਾ ਰੌਲਾ ਪਾਇਆ ਸੀ। ਮਤਲਬ ਕਿ ਠੀਕ ਹੈ, ਕੁਝ ਗ੍ਰਿਫਤਾਰੀਆਂ ਜ਼ਰੂਰ ਕੀਤੀਆਂ, ਪਰ ਬਹੁਤ ਬੰਦੇ ਆ ਜਿਹੜੇ ਰਾਹਤ ਵੀ ਲੈ ਆਏ ਆ ਬਾਹਰ ਦੀ ਬਾਹਰ। ਜੀ ਅਮਿਤ ਜੀ, ਮੁੱਢਲੇ ਤੌਰ ਤੇ ਇਹ ਖਬਰਾਂ ਆਈਆਂ ਸੀਗੀਆਂ ਕਿ ਐਮਐਲਏ ਅਮਿਤ ਰਤਨ ਕੋਟਫੱਤਾ ਤੇ ਉਹਦਾ ਪੀਏ ਦੋਨੇ ਵਿਜੀਲੈਂਸ ਨੇ ਹਿਰਾਸਤ 'ਚ ਲੈ ਲਏ। ਨਹੀਂ ਜੀ, ਇਹ ਹਾਲੇ ਦੇਖੋ ਗੱਲ ਇਹ ਹੈ ਕਿ ਮੁੱਢਲੀਆਂ ਖਬਰਾਂ ਜ਼ਰੂਰ ਆਉਂਦੀਆਂ। ਤੁਸੀਂ ਆ ਨਿਊਜ਼ ਵੈਬਸਾਈਟਾਂ ਵੇਖੀਆਂ ਹੋਣਗੀਆਂ। ਅਸੀਂ ਜਿਹੜੀ ਤੁਹਾਨੂੰ ਗੱਲ ਦੱਸ ਰਹੇ ਹਾਂ, ਅਸੀਂ ਉੱਥੇ ਜੋ ਵਿਜੀਲੈਂਸ ਕਾਰਵਾਈ ਕਰ ਰਹੀ ਹੈ ਉਹਦੇ ਬਿਆਨ ਤੇ ਦੱਸਾਂਗੇ, ਕਿਉਂਕਿ ਗੱਲ ਨੂੰ ਗੱਲ ਦੇਣੀ ਹੋ ਜਾਂਦੀ ਹੈ। ਇੱਥੇ ਬੈਠੇ ਹਾਂ ਅਸੀਂ, ਜਿਹੜੀਆਂ ਨਿਊਜ਼ ਵੈਬਸਾਈਟਾਂ ਉਹ ਤਾਂ ਕੀ ਹੁੰਦਾ ਹੈ ਕਿ ਤੁਸੀਂ ਹੁਣ ਪੜ੍ਹ ਕੇ ਹਟੇ ਹੋ, ਅਪਡੇਟ ਹੋ ਜਾਣਗੀਆਂ। ਸਮਝਦੇ ਹੋ ਨਾ? ਉਹਨਾਂ ਨੇ ਤੇ ਐਡਿਟ ਹੀ ਕਰਨਾ ਹੈ ਨਾ। ਜੀ ਆਪਣਾ ਇੱਥੇ ਜੇ ਬੋਲੀ ਇੱਥੇ ਕੱਟ ਕੇ ਅਗਲੇ ਭੇਜ ਦੇਣਗੇ ਇਹਨਾਂ ਨੂੰ। ਸੋ ਇਸ ਕਰਕੇ ਗ੍ਰਿਫਤਾਰੀ ਦੀ ਪੁਸ਼ਟੀ ਹੋਈ ਹੈ ਇੱਕ ਦੀ, ਜਿਹੜਾ ਐਮਐਲਏ ਆ ਹਾਲ ਦੀ ਘੜੀ ਉਹਨੂੰ ਡਿਟੇਨ ਕੀਤਾ ਗਿਆ ਸੀਗਾ। ਪਰ ਲਾਸਟ ਜਿਹੜੀ ਮੇਰੇ ਕੋਲ ਅਪਡੇਟ ਆ 15-20 ਮਿੰਟ ਪਹਿਲਾਂ ਜੋ ਚੱਲ ਰਿਹਾ ਸੀਗਾ, ਤਾਂ ਉਹਦੇ ਵਿੱਚ ਇਹੀ ਅਪਡੇਟ ਸੀ ਕਿ ਵਿਜੀਲੈਂਸ ਨੇ ਉਹਨੂੰ ਪਿਛਲੇ ਦਰਵਾਜ਼ੋਂ ਕੱਢ ਦਿੱਤਾ ਹੈ। ਜੀ ਠੀਕ ਹੈ।